ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੈਂ ਰਾਜਕਰਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ, ਅਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 21 ਤਰੀਕ ਆ, ਦਿਨ ਬੁੱਧਵਾਰ ਆ, ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ 4082722500। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਤਾਂ ਹਮੇਸ਼ਾ ਯਾਦ ਰੱਖੋ ਭਰੋਸੇਯੋਗ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ, ਨੰਬਰ 415-909-0503 415909-0503 ਦੇ ਉੱਤੇ। ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ, ਸਟਾਰਲਾਈਟ ਟਰੱਕ ਟ੍ਰੇਲਰ ਟਾਇਰਸ ਵਾਲੇ। ਨਵੇਂ ਪੁਰਾਣੇ ਤੁਸੀਂ ਟਾਇਰਸ ਹੋਲਸੇਲ ਪ੍ਰਾਈਸਿਸ 'ਤੇ ਖਰੀਦ ਸਕਦੇ ਹੋ। ਇਹ ਅਲਾਈਨਮੈਂਟ ਦਾ ਕੰਮ ਵੀ ਕਰਦੇ ਹਨ। ਐਡਰੈਸ 3955 ਸਟਾਰਲਾਈਟ ਡਰਾਈਵ ਸੀਰੀਜ਼, ਕੈਲੀਫੋਰਨੀਆ, ਨੰਬਰ 2092509535 ਅਤੇ ਜ਼ੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ। ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ, ਰੀਫਾਈਨੈਂਸ ਦੇ ਲਈ ਯਾਦ ਰੱਖੋ ਮੋਹਨ ਚੀਮਾ ਹੋਣਾ ਨੂੰ ਕਾਲ ਕਰੋ 559-905-2575 5599052575 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਕਿਹਾ ਵੀ ਜਿਹੜਾ 200 ਮਿਲੀਅਨ ਕੋਵਿਡ-19 ਦੇ ਜਿਹੜੇ ਵੈਕਸੀਨ ਆ, ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀ ਪਹਿਲੇ 100 ਦਿਨਾਂ ਦੇ ਵਿੱਚ, ਉਹ ਪੂਰਾ ਹੋ ਗਿਆ ਆ। ਸੋ ਉਹਨਾਂ ਨੇ ਕਿਹਾ ਸੀ ਵੀ 100 ਦਿਨਾਂ ਦੇ ਵਿੱਚ 200 ਮਿਲੀਅਨ ਜਿਹੜੇ ਵੈਕਸੀਨ ਆ ਉਹ ਲੋਕਾਂ ਦੇ ਲਾ ਦਿੱਤੇ ਜਾਣਗੇ। ਅਤੇ ਇਸੇ ਤਰ੍ਹਾਂ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਇੰਪਲਾਇਰ ਹੈਗੇ ਜਿਨ੍ਹਾਂ ਦੇ 500 ਤੋਂ ਘੱਟ ਇੰਪਲਾਈ ਆ, ਉਹਨਾਂ ਨੂੰ ਜਿਹੜਾ ਆ $1.9 ਟ੍ਰਿਲੀਅਨ ਦਾ ਅਮਰੀਕਨ ਰੈਸਕਿਊ ਪਲਾਨ ਆ, ਜਿਹੜਾ ਲਾਸਟ ਮੰਥ ਉਹਨਾਂ ਨੇ ਸਾਈਨ ਕੀਤਾ ਸੀ ਇਨਟੂ ਲਾ, ਉਹਦਾ ਜਿਹੜਾ ਫਾਇਦਾ ਹੋਊਗਾ। ਉਹਦੇ ਵਿੱਚ ਜਿਹੜੇ ਲੋਕਾਂ ਨੇ ਵੈਕਸੀਨ ਲਵਾਏ ਹੈਗੇ ਆ, ਜਿਹੜੇ ਇੰਪਲਾਈਜ਼ ਨੇ ਇਹਨਾਂ ਇੰਪਲਾਇਰ ਦੇ, ਅਤੇ ਉਹਨਾਂ ਨੂੰ ਜਿਹੜੇ ਆ ਉਹ ਕਿਸੇ ਤਰ੍ਹਾਂ ਦੇ ਜਿਹੜੇ ਕੋਈ ਗਿਫਟ ਜਾਂ ਕੁਛ ਵੀ ਜਿਹੜਾ ਆ ਪੇਡ ਲੀਵ, ਕੈਸ਼ ਬੋਨਸਿਸ, ਜਿੱਦਾਂ ਦੇ ਮਰਜ਼ੀ ਉਹ ਜਿਹੜੇ ਦੇ ਸਕਦੇ ਹੈਗੇ ਆ। ਸੋ ਉਹ ਜਿਹੜਾ ਉਹਨਾਂ ਨੂੰ ਵੀ ਜਿਹੜਾ ਫਾਇਦਾ ਹੋਊਗਾ। ਅਤੇ ਇਸ ਵੀਰਵਾਰ ਤਾਈਂ ਜਾਣੀ ਕਿ ਕੱਲ੍ਹ ਤਾਈਂ ਜੋ ਬਾਈਡਨ ਹੋਣਾ ਨੇ ਇਹ ਕਿਹਾ ਆ ਵੀ ਹਾਫ ਆਫ ਦਾ ਅਡਲਟਸ ਜਿਹੜੇ ਆ ਉਹ ਵੈਕਸੀਨੇਟ ਹੋ ਜਾਣਗੇ, ਅਤੇ 65 ਸਾਲ ਤੋਂ ਉੱਪਰ ਦੇ ਜਿਹੜੇ 80% ਲੋਕ ਆ ਉਹਨਾਂ ਦੇ ਟੀਕਾ ਲੱਗ ਜਾਵੇਗਾ। ਜੀ ਬਿਲਕੁਲ, ਇਹ ਇੱਕ ਚੰਗੀ ਗੱਲ ਆ। ਸੋ ਆਪਾਂ ਉਸ ਪਾਸੇ ਵੱਲ ਨੂੰ ਕਦਮ ਜਿਹੜੇ ਆ ਵੱਧ ਰਹੇ ਅਮਰੀਕਾ ਦੇ, ਜਿਸ ਦੇ ਵਿੱਚ ਹਰਡ ਇਮਿਊਨਿਟੀ ਆਉਣ ਦੀ ਜਿਹੜੀ ਸੰਭਾਵਨਾ ਆ ਉਹ ਵੱਧ ਜਾਂਦੀ ਆ। ਕਈ ਡਾਕਟਰ 70%, ਕਈ 80%, ਕਈ ਹੋਰ ਵੀ ਇਸ ਤੋਂ ਵੱਧ ਤੱਕ ਜਿਹੜਾ ਉਹ ਆਖਦੇ ਆ, ਪਰ 70-80% ਤੱਕ ਕਹਿੰਦੇ ਜਦੋਂ ਬਹੁਤਾਤ ਮੈਜੋਰਟੀ ਲੋਕ ਵੈਕਸੀਨ ਲਵਾ ਲੈਂਦੇ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਆ ਉਹ ਹਰਡ ਇਮਿਊਨਿਟੀ ਵੱਲ ਜਿਹੜਾ ਉਹ ਕੰਮ ਵੱਧਦਾ ਆ। ਪੰਜਾਬੀ ਰੇਡੀਓ USA ਦੀ ਟੀਮ ਵੀ ਅੱਜ ਫੁੱਲੀ ਵੈਕਸੀਨੇਟ ਜਿਹੜੀ ਆ ਉਹ ਹੋ ਚੁੱਕੀ ਆ। ਦੂਜੀ ਡੋਜ਼ ਫਾਈਜ਼ਰ ਦੀ ਜਿਹੜੀ ਆ ਉਹ ਟੀਮ ਮੈਂਬਰਸ ਨੂੰ ਜਿਹੜੀ ਉਹ ਅੱਜ ਲੱਗ ਚੁੱਕੀ ਆ। ਸੋ ਇਹ ਇੱਕ ਚੰਗੀ ਗੱਲ ਆ, ਅਤੇ ਆਪਾਂ ਸਾਰਿਆਂ ਨੂੰ ਇਹੀ ਜਿਹੜਾ ਉਹ ਕਹਿੰਦੇ ਆ ਵੀ ਤੁਸੀਂ ਵੀ ਜ਼ਰੂਰ ਜਿਨ੍ਹਾਂ ਕੋਲ ਵੀ ਉਪਲਬਧ ਹੈਗਾ ਟੀਕਾ ਲਗਵਾਉਣ ਦੀ ਸੰਭਾਵਨਾ ਹੈਗੀ ਆ, ਉਹਨਾਂ ਨੂੰ ਮੌਕਾ ਹੈਗਾ, ਉਹ ਤੁਸੀਂ ਜ਼ਰੂਰ ਲਗਵਾ ਸਕਦੇ ਹੋ। ਅਤੇ ਆਲਰੇਡੀ ਕੈਲੀਫੋਰਨੀਆ ਦੇ ਵਿੱਚ ਕੀ ਪੂਰੇ ਅਮਰੀਕਾ ਦੇ ਵਿੱਚ ਹੀ ਹੁਣ ਉਹਨਾਂ ਨੇ ਜਿਹੜੇ ਆ ਅਡਲਟਸ ਆ ਉਹਨਾਂ ਸਾਰਿਆਂ ਦੇ ਲਈ ਓਪਨ ਜਿਹੜਾ ਆ ਉਹ ਕਰ ਦਿੱਤਾ ਆ। ਜਿਹੜਾ ਮਰਜ਼ੀ ਜਿਹੜਾ ਆ ਉਹ ਤੁਸੀਂ ਟੀਕਾ ਲਗਵਾਉਣ ਜਾ ਸਕਦੇ। ਜਿਹੜੇ ਖਾਸ ਕਰਕੇ ਇਲਾਕਿਆਂ ਦੇ ਵਿੱਚ ਵਾਕ-ਇਨਸ ਅਵੇਲੇਬਲ ਆ, ਜ਼ਰੂਰ ਤੁਸੀਂ ਜਿਹੜਾ ਆ ਉਹ ਸਮਾਂ ਰਹਿੰਦੇ ਹੋਏ ਜਿਹੜਾ ਆ ਵੈਕਸੀਨ ਲਵਾਓ। ਜਿੱਦਾਂ ਦੇ ਹਾਲਾਤ ਦੇਖੋ ਹਰਜੋਤ ਸਿੰਘ ਜੀ ਇੰਡੀਆ ਦੇ ਵਿੱਚ ਦੁਬਾਰਾ ਬਣ ਰਹੇ ਹੈਗੇ ਆ, ਆਪਾਂ ਨਹੀਂ ਚਾਹੁੰਦੇ ਵੀ ਅਮਰੀਕਾ ਦੇ ਵਿੱਚ ਵੀ ਇੱਦਾਂ ਦੇ ਜਿਹੜੇ ਮੁੜ ਦੁਬਾਰਾ ਹਾਲਾਤ ਬਣਨ। ਸੋ ਆਪਾਂ ਨੂੰ ਆਪਣੇ ਪੱਧਰ ਦੇ ਉੱਤੇ ਜਿਹੜੀਆਂ ਕੋਸ਼ਿਸ਼ਾਂ ਉਹ ਨਾਲ ਦੇ ਨਾਲ ਕਰਨੀਆਂ ਹੀ
ਜਿਹੜੀਆਂ ਉਹ ਪੈਣੀਆਂ ਆ। ਸਰਕਾਰ ਤੇ ਸਾਰੀ ਆਸ ਰੱਖੀ ਬੈਠਾਂਗੇ ਤਾਂ ਫਿਰ ਆਪਾਂ ਨੂੰ ਪਤਾ ਵੀ ਸਰਕਾਰਾਂ ਨਕਮੀਆਂ ਹੀ ਜਿਹੜੀਆਂ ਹੁੰਦੀਆਂ ਆ, ਚਾਹੇ ਕਿੱਥੋਂ ਦੀਆਂ ਵੀ ਆਪਾਂ ਉਹ ਲੈ ਲਈਏ। ਅਤੇ ਉੱਧਰ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਹੁਣ ਇੱਕ ਨਵੀਂ ਮੁਸੀਬਤ ਦੇ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਆ। ਸੋਕੇ ਦੀ ਮਾਰ ਕਹਿੰਦੇ ਆ ਵੀ ਇਸ ਵਰ੍ਹੇ ਜਿਹੜੇ ਆ ਉਹ ਕਾਫੀ ਪੈ ਸਕਦੀ ਆ। ਆਲਰੇਡੀ ਅੱਜ ਗਵਰਨਰ ਗੈਵਿਨ ਨਿਊਸਮ ਆ, ਉਹਨਾਂ ਨੇ ਕੁਛ ਇਲਾਕਿਆਂ ਦੇ ਵਿੱਚ ਡਰਾਊਟ ਐਮਰਜੈਂਸੀ ਜਿਹੜੀ ਆ ਉਹ ਘੋਸ਼ਿਤ ਕਰ ਦਿੱਤੀ ਹੈਗੀ ਆ। ਇਹ ਇਹਨਾਂ ਨੇ ਸਟੇਟ ਆਫ ਐਮਰਜੈਂਸੀ ਪ੍ਰੋਕਲੇਮੇਸ਼ਨ ਦੇ ਤਹਿਤ ਮੈਂਡੋਸੀਨੋ ਅਤੇ ਸਨੋਮਾ ਕਾਊਂਟੀ, ਇਹਨਾਂ ਦੋਨਾਂ ਦੇ ਵਿੱਚ ਜਿਹੜੀ ਡਰਾਊਟ ਐਮਰਜੈਂਸੀ ਜਿਹੜੀ ਉਹ ਘੋਸ਼ਿਤ ਕਰ ਦਿੱਤੀ ਆ। ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵਾਟਰ ਦੀ ਜਿਹੜੀ ਸ਼ਾਰਟੇਜ ਘਾਟ ਆ, ਇਹਨਾਂ ਖਾਸ ਕਰਕੇ ਇਲਾਕਿਆਂ ਦੇ ਵਿੱਚ ਜਿਹੜੀ ਉਹ ਹੋ ਸਕਦੀ ਆ। ਸੋ ਅੱਜ ਇੱਕ ਸੁੱਕੀ ਲੇਕ ਦੇ ਵਿੱਚ ਖੜ੍ਹ ਕੇ ਉਹਨਾਂ ਨੇ ਇਹ ਜਿਹੜੀ ਘੋਸ਼ਣਾ ਆ ਉਹ ਕੀਤੀ ਆ। ਲੇਕ ਮੈਂਡੋਸੀਨੋ ਕਹਿੰਦੇ ਆ ਉਹ ਅੱਜ ਜਿਹੜਾ ਬੁੱਧਵਾਰ ਆ 43% ਸਿਰਫ ਕੈਪੈਸਿਟੀ ਦੇ ਉੱਤੇ ਜਿਹੜੀ ਉਹ ਸੀਗੀ, ਅਤੇ ਜਿਹੜੀ ਲੇਕ ਸਨੋਮਾ ਆ ਉਹ 62% ਦੇ ਉੱਤੇ ਆ। ਸੋ ਇਹ ਦੋਨੋਂ ਹੀ ਜਿਹੜੀਆਂ ਵਾਟਰ ਬਾਡੀਜ਼ ਹੈਗੀਆਂ ਆ, ਇਹਨਾਂ ਦੇ ਦਰਮਿਆਨ ਰਸ਼ੀਅਨ ਰਿਵਰ ਜਿਹੜਾ ਆ ਉਹ ਵਗਦਾ ਹੈਗਾ ਆ। ਸੋ ਇਹ ਦੇਖੋ ਹਰਜੋਤ ਸਿੰਘ ਜੀ ਵੀ ਇਹ ਉਹ ਇਲਾਕਾ ਆ ਜਿੱਥੇ ਵਿਨਯਾਰਡਸ ਬਹੁਤ ਜ਼ਿਆਦਾ ਹੈਗੇ ਨੇ, ਜਿਨ੍ਹਾਂ ਨੂੰ ਪਾਣੀ ਦੀ ਵੀ ਅਕਸਰ ਜਿਹੜੀ ਆ ਕਾਫੀ ਜ਼ਰੂਰਤ ਹੁੰਦੀ ਆ। ਬਾਕੀ ਫਾਰਮਰ ਵੀ ਨੇ, ਆਮ ਰੈਜ਼ੀਡੈਂਸ਼ੀਅਲ ਲੋਕ ਆ ਉਹ ਵੀ ਰਹਿ ਰਹੇ ਆ। ਸੋ ਸਾਰੇ ਪਾਸੇ ਜਿਹੜੀ ਪਾਣੀ ਦੀ ਵਰਤੋਂ ਹੋਣੀ ਆ। ਸੋ ਇਹਦਾ ਮਤਲਬ ਇਹ ਨਹੀਂ ਆ ਵੀ ਸਿਰਫ ਇਹ ਜਿਹੜਾ ਸੋਕਾ ਆ ਫਿਰ ਇਕੱਲੇ ਇਹਨਾਂ ਦੋ ਜਿਹੜੀਆਂ ਕਾਊਂਟੀਜ਼ ਆ ਉਸ ਦੇ ਵਿੱਚ ਹੀ ਜਿਹੜਾ ਉਹ ਰਹੂਗਾ। ਇਹ ਬਾਕੀ ਜਿਹੜੀਆਂ ਕਾਊਂਟੀਜ਼ ਤੱਕ ਵੀ ਜਿਹੜਾ ਉਹ ਫੈਲ ਸਕਦਾ ਆ। ਸੋ ਆਪਾਂ ਨੂੰ ਹੁਣੇ ਤੋਂ ਹੀ ਬੜੇ ਸੰਜਮ ਦੇ ਨਾਲ ਜਿਹੜਾ ਪਾਣੀ ਦੀ ਵਰਤੋਂ ਆ ਉਸ ਵੱਲ ਧਿਆਨ ਦੇਣਾ ਪਵੇਗਾ ਜੀ। ਸੋ ਬਿਲਕੁਲ ਅੱਗਾਂ ਨੂੰ ਲੈ ਕੇ $536 ਮਿਲੀਅਨ ਜਿਹੜੇ ਗਵਰਨਰ ਗੈਵਨ ਨਿਊਸਮ ਆ ਉਹਨਾਂ ਵੱਲੋਂ ਅਪਰੂਵ ਕੀਤਾ ਗਿਆ ਆ। ਇਸੇ ਤਰ੍ਹਾਂ $2 ਬਿਲੀਅਨ ਜਿਹੜਾ ਆ ਬਜਟ ਪ੍ਰਪੋਜ਼ ਕੀਤਾ ਜਾ ਰਿਹਾ ਆ ਡਰਾਊਟ ਨੂੰ ਫਾਈਟ ਕਰਨ ਦੇ ਲਈ। ਸੋ ਇਹ ਜਿਹੜਾ ਸਟੇਟ ਆਫ ਐਮਰਜੈਂਸੀ ਇਹ ਕੋਈ ਪਹਿਲੀ ਵਾਰੀ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਜਿਹੜੇ ਵੱਖ-ਵੱਖ ਗਵਰਨਰਸ ਆ ਉਹ ਕਰਦੇ ਰਹੇ ਆ। ਪਿਛਲੀ ਵਾਰੀ ਜਦੋਂ ਲਾਸਟ ਡਰਾਊਟ ਆਇਆ ਸੀ 2017 ਦੇ ਵਿੱਚ, ਜਿਹੜੇ ਗਵਰਨਰ ਜੈਰੀ ਬਰਾਊਨ ਸੀ ਉਹਨਾਂ ਨੇ ਫਰਿਜ਼ਨੋ, ਕਿੰਗਸ, ਟੁਲਮਨੇ ਅਤੇ ਟੁਲੈਰੀ ਕਾਊਂਟੀ ਜਿਹੜੇ ਆ ਇਹਨਾਂ ਨੂੰ ਜਿਹੜਾ ਐਮਰਜੈਂਸੀ ਉੱਥੇ ਡਿਕਲੇਅਰ ਕੀਤੀ ਸੀ। ਸੋ ਹੁਣ ਜਿਹੜੇ ਗਵਰਨਰ ਨੇ ਸਿਰਫ 2 ਜਗ੍ਹਾ ਹੀ ਕੀਤੀ ਹੈਗੀ ਆ, ਪਰ ਇਸ ਵਾਰੀ ਜਿਹੜਾ ਸੈਕੰਡ ਈਅਰ ਹੋ ਗਿਆ ਜਦੋਂ ਕੈਲੀਫੋਰਨੀਆ ਦੇ ਵਿੱਚ ਡਰਾਊਟ ਹੈਗਾ ਆ ਜੀ। ਬੀਤੇ ਦਿਨਾਂ ਦੇ ਵਿੱਚ ਸੈਨੇਟ ਦੇ ਵਿੱਚ ਇਹਨਾਂ ਦੇ ਹੱਕ ਦੇ ਵਿੱਚ ਵੋਟ ਪੈ ਗਈ ਸੀ ਵਨੀਤਾ ਗੁਪਤਾ ਦੀ ਐਸੋਸੀਏਟ ਅਟਰਨੀ ਜਨਰਲ ਦੇ ਜਿਹੜੇ ਹੋਸਟੇ ਲਈ। ਅੱਜ ਕਹਿੰਦੇ ਆ ਵੀ ਉਹਨਾਂ ਦੀ ਕਨਫਰਮੇਸ਼ਨ ਵੀ ਉਹ ਹੋ ਗਈ ਹੈਗੀ 49 ਦੇ ਮੁਕਾਬਲੇ 51 ਵੋਟਾਂ ਦੇ ਨਾਲ। ਇੱਕ ਰਿਪਬਲਿਕਨ ਸੈਨੇਟਰ ਲੀਜ਼ਾ ਮਰਕੋਸਕੀ ਅਲਾਸਕਾ, ਅਤੇ ਉਹਨਾਂ ਨੇ ਜਿਹੜੇ ਆਪਣੀ ਪਾਰਟੀ ਦੇ ਨਾਲੋਂ ਟੁੱਟ ਕੇ ਡੈਮੋਕ੍ਰੇਟਸ ਦੇ ਨਾਲ ਜੁੜ ਕੇ ਜਿਹੜੇ ਆ ਇਹਨਾਂ ਦੇ ਹੱਕ ਦੇ ਵਿੱਚ ਵੋਟ ਪਾਈ ਹੈਗੀ ਆ। ਇਹ ਸਿਵਲ ਰਾਈਟਸ ਅਟਰਨੀ ਜਿਹੜੇ ਉਹ ਚੱਲਦੇ ਆ ਰਹੇ ਆ। ਸੋ ਇਸ ਤੋਂ ਪਹਿਲਾਂ ਮੋਨੈਕੋ ਜਿਹੜੇ ਆ ਉਹਨਾਂ ਨੂੰ ਡਿਪਟੀ ਅਟਰਨੀ ਜਨਰਲ ਦੇ ਅਹੁਦੇ ਦੇ ਲਈ ਵੀ ਕਨਫਰਮ ਕਰ ਦਿੱਤਾ ਗਿਆ ਸੀ। 46 ਸਾਲਾਂ ਦੀ ਜਿਹੜੀ ਇਹ ਗੁਪਤਾ ਉਹਨਾਂ ਨੂੰ ਜਿਹੜਾ ਆ ਹੁਣ ਇਹ ਅਹੁਦਾ ਜਿਹੜਾ ਆ ਉਹ ਸਾਂਭਣਗੇ। ਅਤੇ ਆਪਾਂ ਇਸ ਵੇਲੇ ਆਲਰੇਡੀ ਸਵੇਰੇ ਹੀ ਜਿਹੜਾ ਸੁਣਿਆ ਸੀ ਅਟਰਨੀ ਜਨਰਲ ਮੈਰਿਕ ਗਾਰਲੈਂਡ ਉਹਨਾਂ ਦੇ ਦੁਆਰਾ ਵੀ ਉਹ ਮਿਨੀਐਪੋਲਿਸ ਦੇ ਜਿਹੜੇ ਪੁਲਿਸ ਡਿਪਾਰਟਮੈਂਟ ਆ ਉਹਨਾਂ ਦੀ ਜਿਹੜੀ ਸਿਵਲ ਇਨਵੈਸਟੀਗੇਸ਼ਨ ਜਿਹੜੀ ਉਹ ਕਰ ਰਹੇ ਹੈਗੇ ਆ। ਸੋ ਇਹਨਾਂ ਦਾ ਵੀ ਕਾਫੀ ਇਸ ਦੇ ਵਿੱਚ ਅਹਿਮ ਰੋਲ ਜਿਹੜੇ ਆ ਇਹ ਲੀਡਰਸ਼ਿਪ ਦੇ ਵਿੱਚ ਜਿਹੜੇ ਹੈਗੇ ਆ ਉਹਨਾਂ ਦਾ ਰਹਿ ਸਕਦਾ ਹੈਗਾ ਆ। ਸੋ ਇੱਕ ਜਿਹੜੀ ਹਰਜੋਤ ਸਿੰਘ ਜੀ ਇਸੇ ਦੇ ਨਾਲ ਹੀ ਜੇ ਆਪਾਂ ਜੁੜੀ ਗੱਲ ਕਰਦੇ ਜਾਈਏ ਤਾਂ ਪੁਲਿਸਿੰਗ ਨੂੰ ਲੈ ਕੇ ਹੁਣ ਕਾਫੀ ਜ਼ਿਆਦਾ ਜਿਹੜਾ ਇਸ ਟਾਈਮ ਚਰਚਾ ਆ ਉਹ ਛਿੜ ਚੁੱਕੀ ਹੋਈ ਆ। ਅੱਜ ਹੀ ਜਿਹੜੀ 16 ਸਾਲਾਂ ਦੀ ਜਿਹੜੀ ਕੋਲੰਬਸ ਓਹਾਇਓ ਦੀ ਆਪਾਂ ਦੱਸਿਆ ਸੀਗਾ ਵੀ ਉਸ ਦੀ ਮੌਤ ਦੀ ਜਿਹੜੀ ਗੱਲ ਆਈ ਸੀ, ਪੁਲਿਸ ਸ਼ੂਟਿੰਗ ਦੇ ਵਿੱਚ ਉਸ ਦੀ ਮੌਤ ਹੋਈ ਆ। ਅਤੇ ਉਸ ਤੋਂ ਬਾਅਦ ਦੇ ਵਿੱਚ ਉੱਥੇ ਵੀ ਜਿਹੜੇ ਪ੍ਰੋਟੈਸਟ ਆ ਉਹ ਦੇਖੇ ਗਏ ਸੀਗੇ। ਸੋ ਬਾਰ-ਬਾਰ ਇਹ ਹੁਣ ਸਵਾਲ ਉੱਠ ਰਿਹਾ ਆ ਵੀ ਕੀ ਪੁਲਿਸ ਵਾਲੇ ਇੱਦਾਂ ਦੀ ਇੰਸੀਡੈਂਟਸ ਦੇ ਵਿੱਚ ਇਹ ਕਿਉਂ ਹੁੰਦਾ ਆ ਵੀ ਹਮੇਸ਼ਾ ਗੋਲੀ ਦੇ ਨਾਲ ਜਿਹੜਾ ਦੂਜਾ ਬੰਦਾ ਆ ਉਸ ਦੀ ਮੌਤ ਹੋ ਜਾ ਰਹੀ ਹੈਗੀ ਹੈ। ਸੋ ਇਹ ਚਰਚਾ ਜਿਹੜੀ ਇਸ ਟਾਈਮ ਕਾਫੀ ਜ਼ਿਆਦਾ ਛਿੜ ਚੁੱਕੀ ਆ। ਇਸੇ ਤਰ੍ਹਾਂ ਜਿਹੜੇ ਜੇਮਸ ਲੀਬਰੋਨ ਆ ਉਹਨਾਂ ਨੇ ਪਹਿਲਾਂ ਟਵੀਟ ਕੀਤਾ ਵੀ ਜਿਹੜੀ ਪੁਲਿਸ ਆ ਉਹਦੀ ਅਕਾਊਂਟੇਬਿਲਿਟੀ ਹੋਣੀ ਚਾਹੀਦੀ ਆ, ਖਾਸ ਕਰਕੇ 16 ਸਾਲਾਂ ਦੀ ਜਿਹੜੀ ਮਾਰਕੀਆ ਬ੍ਰਾਇੰਟ ਜਿਹੜੀ
ਲੜਕੀ ਸੀ ਜਿਸ ਦੀ ਜਿਹੜੀ ਪੁਲਿਸ ਦੇ ਹੱਥੋਂ ਮੌਤ ਹੋਈ ਆ। ਬਾਅਦ ਦੇ ਵਿੱਚ ਉਹਨਾਂ ਨੇ ਜਿਹੜੀ ਟਵੀਟ ਆ ਉਸ ਨੂੰ ਡਿਲੀਟ ਕਰ ਦਿੱਤਾ। ਇਸੇ ਤਰ੍ਹਾਂ ਬ੍ਰੈਟ ਫੇਵਰੇ ਜਿਹੜੇ ਆ ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਡੈਰਕ ਚੌਬਨ ਆ ਈਵਨ ਦੋ ਕਨਵਿਕਟ ਕਰ ਦਿੱਤਾ ਗਿਆ ਆ, ਪਰ ਮੈਨੂੰ ਲੱਗਦਾ ਨਹੀਂ ਕਹਿੰਦੇ ਵੀ ਉਹਨਾਂ ਨੇ ਉਹਨਾਂ ਦਾ ਇਰਾਦਾ ਸੀ ਫਲੋਇਡ ਨੂੰ ਮਾਰਨ ਦਾ, ਪਰ ਈਵਨ ਦੋ ਉਹ ਚਾਰਜ ਹੋਏ ਆ ਉਹਦੇ ਮੈਂ ਹੱਕ ਦੇ ਵਿੱਚ ਆ। ਪਰ ਉਹਨਾਂ ਨੇ ਇਹ ਕਿਹਾ ਸਪੋਰਟਸ ਦੇ ਵਿੱਚ ਜਿਹੜੀ ਪੋਲੀਟਿਕਸ ਆ ਉਹ ਸਾਨੂੰ ਨਹੀਂ ਲਿਆਉਣੀ ਚਾਹੀਦੀ, ਵੀ ਬਹੁਤ ਜ਼ਿਆਦਾ ਜਿਹੜੀ ਪੋਲੀਟਿਕਸ ਆ ਉਹ ਹੁਣ ਸਪੋਰਟਸ ਦੇ ਵਿੱਚ ਹੋ ਗਈ ਹੈਗੀ ਆ। ਕਿਉਂਕਿ ਆਪਾਂ ਦੇਖਿਆ ਪਿਛਲੇ ਸਮਿਆਂ 'ਚ ਕਈ ਵਾਰੀ ਜਿਹੜੀ ਆ ਕਈ ਗੇਮਸ ਨੂੰ ਬਾਈਕਾਟ ਕਰਨ ਦੀਆਂ ਜਿਹੜੀਆਂ ਗੱਲਾਂ ਹੋਈਆਂ, ਕਈ ਜਗ੍ਹਾ ਦੇ ਗੇਮਸ ਜਿਹੜੀਆਂ ਆ ਉਹ ਬਾਈਕਾਟ ਵੀ ਹੋਈਆਂ ਹੈਗੀਆਂ। ਜੀ ਬਿਲਕੁਲ। ਸੋ ਉਹ ਕਹਿੰਦੇ ਆ ਵੀ ਤੁਸੀਂ ਪੋਲੀਟੀਸ਼ੀਅਨ ਸਾਨੂੰ ਜਿਹੜਾ ਉਹ ਆਖ ਦਿੰਦੇ ਆ ਜਦੋਂ ਅਸੀਂ ਆਪਣੇ ਰੁਤਬੇ ਦਾ ਫਾਇਦਾ ਲੈਂਦੇ ਆ, ਅਤੇ ਫਿਰ ਜਿਹੜਾ ਤਾਂ ਸਾਨੂੰ ਜਿਹੜਾ ਕਿਸ ਤਰੀਕੇ ਦੇ ਨਾਲ ਆਖ ਦਿੱਤਾ ਜਾਂਦਾ ਹੈ। ਸੋ ਇਹ ਜਿਹੜਾ ਵਿਵਾਦ ਆ ਕਿਤੇ ਨਾ ਕਿਤੇ ਜਿਹੜਾ ਉਹ ਰਹਿਣਾ ਹੀ ਆ। ਸੋ ਜਿਹੜੇ ਉੱਚੇ ਥਾਵਾਂ ਦੇ ਉੱਤੇ ਹੈਗੇ ਆ ਉਹ ਰੁਤਬਿਆਂ ਦਾ ਜਿਹੜਾ ਉਹ ਆਪੋ ਆਪਣੀ ਗੱਲ ਨੂੰ ਪੇਸ਼ ਕਰਨ ਦੇ ਲਈ ਅਕਸਰ ਉਸ ਮੰਚ ਦਾ ਇਸਤੇਮਾਲ ਕਰਦੇ ਰਹਿੰਦੇ ਨੇ। US ਜਿਹੜਾ ਆ ਈਰਾਨ ਨੂੰ ਹੁਣ ਦਿਖਾ ਰਿਹਾ ਆ ਵੀ ਜੇ ਤੁਸੀਂ ਸਾਡੀ ਗੱਲ ਨਹੀਂ ਮੰਨੇ ਤਾਂ ਤੁਹਾਡੇ ਉੱਤੇ ਜਿਹੜੀਆਂ ਸੈਂਕਸ਼ਨਸ ਅਜਿਹੀਆਂ ਜਿਹੜੀਆਂ ਅਸੀਂ ਲਾਵਾਂਗੇ ਵੀ ਬਾਅਦ ਦੇ ਵਿੱਚ ਉਸ ਨੂੰ ਜਿਹੜਾ ਉਹ ਲਿਫਟ ਨਹੀਂ ਕੀਤਾ ਜਾਊਗਾ। ਸੋ ਕਹਿੰਦੇ ਵੀ 3 ਕੈਟੇਗਰੀਜ਼ ਉਹਨਾਂ ਨੇ ਜਿਹੜੀਆਂ ਉਹ ਪੇਸ਼ ਕੀਤੀਆਂ ਹੈਗੀਆਂ ਵੀ ਜਿਹੜੀਆਂ ਐਗਜ਼ਿਸਟਿੰਗ ਸੈਂਕਸ਼ਨਸ ਆ ਉਸ ਨੂੰ ਲੈ ਕੇ। ਸੋ ਕਹਿੰਦੇ ਵੀ ਇਹ ਜਿਹੜੀਆਂ ਚੀਜ਼ਾਂ ਆ ਉਹ ਉਹਦੇ ਵਿੱਚ ਕੰਪਲਾਇੰਸ ਆਊਗਾ, ਫਿਰ ਹੀ ਜਿਹੜੀਆਂ ਕੋਈ ਸੈਂਕਸ਼ਨ ਆ ਉਸ ਦੇ ਵਿੱਚ ਜਿਹੜੀਆਂ ਉਹ ਹਟਾਈਆਂ ਜਾਣਗੀਆਂ। ਸੋ ਆਲਰੇਡੀ ਈਰਾਨ ਦੇ ਨਾਲ US ਅਤੇ ਹੋਰ ਜਿਹੜੇ ਮੁਲਕ ਜਿਨ੍ਹਾਂ ਦੀ ਪਹਿਲਾਂ ਓਬਾਮਾ ਕਾਰਜਕਾਲ ਦੇ ਦੌਰਾਨ ਨਿਊਕਲੀਅਰ ਸਮਝੌਤਾ ਹੋਇਆ ਸੀ, ਉਹਨਾਂ ਨੇ ਜਿਹੜੇ ਬੀਤੇ ਹਫ਼ਤੇ ਜਿਹੜੇ ਵਿਆਨਾ ਆਸਟਰੀਆ ਦੇ ਵਿੱਚ ਗੱਲਬਾਤ ਜਿਹੜੀ ਉਹ ਕੀਤੀ ਸੀਗੀ। ਸੋ ਇਹ ਹੁਣ ਦੇਖਣਾ ਹੋਊਗਾ ਕਿ ਇਸ ਦੇ ਵਿੱਚ ਬਣਦਾ ਹੈ। ਈਰਾਨ ਨੇ ਬੀਤੇ ਦਿਨਾਂ ਦੇ ਵਿੱਚ ਇਹ ਐਲਾਨ ਕਰ ਦਿੱਤਾ ਸੀਗਾ ਵੀ ਉਹ ਜਿਹੜੇ ਯੂਰੇਨੀਅਮ ਦੀ ਗੁਣਵੱਤਾ ਆ ਉਸ ਨੂੰ 60% ਤੱਕ ਲੈ ਕੇ ਜਾ ਰਹੇ ਨੇ। ਪਰਮਾਣੂ ਹਥਿਆਰ ਬਣਾਉਣ ਦੇ ਲਈ ਯੂਰੇਨੀਅਮ ਦੀ ਜਿਹੜੀ ਗੁਣਵੱਤਾ ਆ ਉਹ 90% ਤੋਂ ਉੱਤੇ ਹੋਣੀ ਚਾਹੀਦੀ ਆ। ਅਗਲੀ ਖਬਰ ਐਰੀਜ਼ੋਨਾ ਤੋਂ ਆ ਰਹੀ ਹੈ। ਐਰੀਜ਼ੋਨਾ ਦੇ ਗਵਰਨਰ ਡੂਸੇ ਜਿਹੜੇ ਆ ਉਹਨਾਂ ਨੇ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਬੇਨਤੀ ਕੀਤੀ ਆ ਵੀ ਹੁਣ ਜਿਹੜੀ ਆ ਨੈਸ਼ਨਲ ਐਮਰਜੈਂਸੀ ਜਿਹੜੀ ਡਿਕਲੇਅਰ ਕਰ ਦਿਓ ਬਾਰਡਰ ਦੇ ਉੱਤੇ, ਵੀ ਬਹੁਤ ਜ਼ਿਆਦਾ ਲੋਕ ਜਿਹੜੇ ਆ ਬਾਰਡਰ ਕ੍ਰਾਸ ਕਰਕੇ ਆ ਰਹੇ ਹੈਗੇ ਆ। ਅਤੇ ਨਾਲ ਦੀ ਨਾਲ ਇਹ ਵੀ ਕਿਹਾ ਵੀ ਜੇ ਬਾਈਡਨ ਐਡਮਿਨਿਸਟ੍ਰੇਸ਼ਨ ਨੈਸ਼ਨਲ ਐਮਰਜੈਂਸੀ ਨਹੀਂ ਕਰਦਾ ਡਿਕਲੇਅਰ, ਅਤੇ ਅਸੀਂ 250 ਦੇ ਕਰੀਬ ਜਿਹੜੇ ਐਰੀਜ਼ੋਨਾ ਦੇ ਨੈਸ਼ਨਲ ਗਾਰਡਸ ਹੈਗੇ ਆ ਉਹਨਾਂ ਨੂੰ ਜਿਹੜੀਆਂ ਬਾਰਡਰ ਦੇ ਉੱਤੇ ਆਪਣੇ ਸ਼ਹਿਰ ਆ, ਬਾਰਡਰ ਕਮਿਊਨਿਟੀਜ਼ ਆ ਇਨਕਲੂਡਿੰਗ ਯੂਮਾ, ਉੱਥੇ ਜਿਹੜੇ ਅਸੀਂ ਭੇਜਣ ਜਾ ਰਹੇ ਹਾਂ। ਕਹਿੰਦੇ ਪਈ ਬਹੁਤ ਸਾਰੇ ਲੋਕ ਈਵਨ ਜਿਹੜੇ ਹੈਗੇ ਆ ਗੈਂਗਸ ਵਾਲੇ ਵੀ ਬਾਰਡਰ ਕ੍ਰਾਸ ਕਰਕੇ ਆ ਰਹੇ ਹੈਗੇ ਆ। ਅਤੇ ਇਹ ਇੱਕ ਸਿਚੁਏਸ਼ਨ ਜਿਹੜੀ ਆ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਲਈ ਵੀ ਬੜੀ ਹੁਣ ਜਿਹੜੀ ਆ ਖਤਰਨਾਕ ਬਣੀ ਹੋਈ ਆ, ਕਿਉਂਕਿ ਇੱਡੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਬਾਰਡਰ ਕ੍ਰਾਸ ਕਰਕੇ ਆ ਗਏ ਹੈਗੇ ਆ। ਜੀ ਅਗਲੀ ਖਬਰ ਜਿਹੜੀ ਹਰਜੋਤ ਸਿੰਘ ਜੀ ਫਰੈਜ਼ਨੋ ਤੋਂ ਆ ਰਹੀ ਆ। ਜਿਹੜਾ ਫਰੈਜ਼ਨੋ ਦੇ ਵਿੱਚ 26ਵਾਂ ਹੋਮਿਸਾਈਡ ਜਿਹੜਾ ਇਸ ਸਾਲ ਦਾ ਹੋਇਆ ਆ। 8 ਸਾਲਾਂ ਦਾ ਜੇਲਵ ਸਮਿਥ ਉਸ ਦੀ ਹੱਤਿਆ ਜਿਹੜੀ ਆ ਉਹ ਕਹਿੰਦੇ ਆ ਵੀ ਉਹ ਕਰ ਦਿੱਤੀ ਗਈ ਸੀ, ਅਤੇ ਉਸ ਦੇ ਜਿਹੜੇ ਲੀਗਲ ਗਾਰਡੀਅਨਸ ਆ ਉਸ ਦੀ ਜਿਹੜੀ ਆ ਮੌਤ ਦੇ ਸੰਬੰਧ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ। ਫਰੈਜ਼ਨੋ ਪੁਲਿਸ ਡਿਪਾਰਟਮੈਂਟ ਦੇ ਲਿeutenant ਰੌਬ ਬੈਕਵਿਥ ਉਹਨਾਂ ਨੇ ਜਿਹੜਾ ਆ ਇਸ ਦੇ ਬਾਰੇ ਜਾਣਕਾਰੀ ਦਿੱਤੀ। ਕਹਿੰਦੇ ਵੀ ਇਹ ਦਿਲ ਝੰਜੋੜਨ ਵਾਲੀ, ਦਿਲ ਟੁੱਟਣ ਵਾਲੀ ਜਿਹੜੀ ਆ ਉਹ ਖਬਰ ਸੀਗੀ। ਕਹਿੰਦੇ ਜਦੋਂ ਵੀ ਕਿਸੇ ਦੀ ਵੀ ਮੌਤ ਹੁੰਦੀ ਆ ਉਸ ਦੇ ਵਿੱਚ ਦੁੱਖ ਹੁੰਦਾ ਆ, ਪਰ ਕਹਿੰਦੇ ਜਦੋਂ 8 ਸਾਲਾਂ ਦੇ ਬੱਚੇ ਦੀ ਮੌਤ ਦੀ ਇਹ ਖਬਰ ਆਈ ਆ ਤਾਂ ਸਾਡੇ ਸਾਰਿਆਂ ਦਾ ਹੀ ਜਿਹੜਾ ਇਸ ਦੇ ਵਿੱਚ ਦਿਲ ਟੁੱਟਾ ਆ। ਪੈਟਰਿਕ ਅਤੇ ਕ੍ਰਿਸਟਲ ਨਾਂ ਦੇ ਜਿਹੜੇ 2 ਸ਼ਖਸਾਂ ਨੂੰ ਜਿਹੜਾ ਆ ਪੁਲਿਸ ਨੇ ਜਿਹੜਾ ਗ੍ਰਿਫਤਾਰ ਕੀਤਾ ਹੈ। ਫੈਲਨੀ ਚਾਈਲਡ ਅਬਿਊਜ਼ ਦੇ ਵਿੱਚ ਵੀ ਜਿਹੜਾ ਉਹਨਾਂ ਨੂੰ ਬੁੱਕ ਉਹ ਹੁਣ ਕੀਤਾ ਗਿਆ ਹੈ। ਕਹਿੰਦੇ ਇੱਕ ਗੈਸ ਸਟੇਸ਼ਨ ਦੇ ਉੱਤੇ ਹਾਈਵੇ 41 ਦੇ ਉੱਤੇ ਲਿਮੂਰ ਦੇ ਲਾਗੇ ਇਹ ਘਟਨਾ ਜਿਹੜੀ ਆ ਇੱਥੇ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। 49 ਸਾਲਾਂ ਦਾ ਜਿਹੜਾ ਪੈਟਰਿਕ ਜੌਨਸਨ ਅਤੇ ਉਸ ਦੀ ਘਰਵਾਲੀ ਜਿਹੜੀ 47 ਸਾਲਾਂ ਦੀ ਕ੍ਰਿਸਟਲ ਜੌਨਸਨ ਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਆ। ਕਹਿੰਦੇ ਵੀ ਇਸ ਨੂੰ ਕੁੱਟ ਕੇ ਹੀ ਇਸ ਜਿਹੜੇ ਆ ਜੋੜੇ ਦੇ ਦੁਆਰਾ ਕਥਿਤ ਤੌਰ ਦੇ ਉੱਤੇ ਮਾਰ ਦਿੱਤਾ ਗਿਆ। ਜੀ ਅਗਲੀ ਖਬਰ ਇਟਲੀ ਤੋਂ ਆ ਰਹੀ ਹੈ। ਕਹਿੰਦੇ ਇਟਲੀ ਦੇ ਵਿੱਚ ਇੱਕ ਹੈਲਥ ਕੇਅਰ ਵਰਕਰ ਜਿਹੜਾ ਆ ਹੌਸਪੀਟਲ 'ਚ ਉਸ ਨੇ 2005 ਦੇ ਵਿੱਚ ਜਿਹੜੀ ਸਿਟੀ ਆਫ ਕੈਟਨਜ਼ਾਰੋ ਆ ਉੱਥੇ ਜੋਬ ਜੁਆਇਨ ਕੀਤੀ, ਪਰ ਉਹ 2005 ਤੋਂ ਬਾਅਦ ਹੁਣ ਤੱਕ ਆਪਣੇ ਕੰਮ 'ਤੇ ਨਹੀਂ ਗਿਆ।
ਤੇ ਕਹਿੰਦੇ 4,64,000 ਪੌਂਡ ਜਿਹੜੇ ਆ ਉਸ ਨੇ ਪੂਰੇ ਇਹ 16 ਸਾਲਾਂ ਦੇ ਦੌਰਾਨ ਕਲੈਕਟ ਕੀਤੇ। 6 ਮੈਨੇਜਰਸ ਦੀ ਜਿਹੜੀ ਇਨਵੈਸਟੀਗੇਸ਼ਨ ਹੋ ਰਹੀ ਆ। ਕਹਿੰਦੇ ਇੱਕ ਵਾਰੀ ਇੱਕ ਮੈਨੇਜਰ ਨਾਲ ਉਹ ਫਸਿਆ ਵੀ ਸੀ ਤੇ ਉਹਨੂੰ ਧਮਕਾਇਆ ਵੀ ਸੀ ਵੀ ਮੈਂ ਕੰਮ ਤੇ ਨਹੀਂ ਆਣਾ ਤੇ ਮੈਨੂੰ ਤਨਖਾਹ ਮਿਲਦੀ ਰਹਿਣੀ ਚਾਹੀਦੀ ਆ। ਤੇ ਹੁਣ ਦੇਖ ਲਓ ਵੀ 16 ਸਾਲ ਉਹ ਬਿਨਾਂ ਕੰਮ ਤੇ ਗਿਆ ਸਿਵਲ ਸਰਵੈਂਟ ਐਜ਼ ਏ ਸਿਵਲ ਸਰਵੈਂਟ ਸੀਗਾ ਤੇ ਤਨਖਾਹ ਕਲੈਕਟ ਕਰਦਾ ਰਿਹਾ। ਕਮਾਲ ਹੀ ਜਿਹੜੀ ਹਰਜੋਤ ਸਿੰਘ ਜੀ ਹੋ ਗਈ। ਇੱਦਾਂ ਦੀ ਖਬਰ ਆਪਾਂ ਜਿਹੜੀ ਉੱਧਰ ਜਿਸ ਮੁਲਕ ਤੋਂ ਆਏ ਉੱਥੇ ਤਾਂ ਕਿਤੇ ਨਾ ਕਿਤੇ ਜਿਹੜੀ ਉਹ ਸੁਣਦੇ ਸੀਗੇ, ਪਰ ਇਹ ਤਾਂ ਉਸ ਨੂੰ ਵੀ ਜਿਹੜਾ ਮੈਨੂੰ ਲੱਗਦਾ ਪਾਰ ਕਰ ਗਿਆ ਵੀ 16 ਸਾਲ ਕੰਮ ਤੇ ਵੀ ਨਹੀਂ ਗਿਆ ਤੇ ਤਨਖਾਹ ਵੀ ਜਿਹੜੀ ਆ ਉਹ ਨਾਲ ਦੇ ਨਾਲ ਜਿਹੜਾ ਉਹ ਹੜਪਦਾ ਰਿਹਾ ਹੈਗਾ ਆ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅਫੀਸ਼ੀਅਲਸ ਨੇ ਜਿਹੜਾ ਆ ਸੈਨ ਲਿਐਂਡਰੋ ਦੇ ਵਿੱਚ ਲੋਕਾਂ ਨੂੰ ਘਰੇ ਰਹਿਣ ਦੀਆਂ ਜਿਹੜੀਆਂ ਹਦਾਇਤਾਂ ਆ ਉਹ ਦਿੱਤੀਆਂ। ਜਦ ਸੈਨ ਲਿਐਂਡਰੋ ਪੁਲਿਸ ਡਿਪਾਰਟਮੈਂਟ ਜਿਹੜੀ ਉਹ ਹਾਈ ਅਲਰਟ 'ਤੇ ਹੋ ਗਈ ਜਦ ਉਹਨਾਂ ਨੂੰ ਕਈ ਰਿਪੋਰਟਸ ਜਿਹੜੀਆਂ ਉਹ ਮਿਲੀਆਂ ਵੀ ਵੈਡਨਸਡੇ ਨਾਈਟ ਨੂੰ ਪਲੈਨਡ ਲੂਟਿੰਗ ਦੀਆਂ ਜਿਹੜੀਆਂ ਸੰਭਾਵਨਾਵਾਂ ਆ ਉਹ ਲੋਕ ਕਿਤੇ ਜਿਹੜਾ ਉਹ ਘੜ ਰਹੇ ਨੇ। ਸੋ ਕੁਛ ਜਿਹੜੇ ਚੋਰ ਆ ਲਟੇਰੇ ਆ ਉਹਨਾਂ ਦੇ ਦੁਆਰਾ ਕਹਿੰਦੇ ਵੀ ਪਲੈਨਡ ਲੂਟਿੰਗ ਜਿਹੜੀ ਉਹ ਕੀਤੀ ਗਈ ਸੀ ਬੇਫੇਅਰ ਸੈਂਟਰ ਆ ਉਸ ਦੇ ਵਿੱਚ। ਇਸੇ ਦੇ ਚੱਲਦਿਆਂ ਸਿਟੀ ਆਫ ਸੈਨ ਲਿਐਂਡਰੋ ਕਹਿੰਦੇ ਵੀ ਕਰਫਿਊ ਤੱਕ ਲਾਉਣ ਬਾਰੇ ਜਿਹੜਾ ਉਹ ਸੋਚ ਰਿਹਾ ਸੀ ਜਿਹੜਾ ਰਾਤ ਨੂੰ ਜਿਹੜਾ ਉਹ ਲੱਗੇਗਾ, ਪਰ ਕਹਿੰਦੇ ਜੇ ਕਰਫਿਊ ਲੱਗਦਾ ਵੀ ਆ ਅਤੇ ਉਸ ਦੇ ਨਾਲ ਕੋਈ ਐਮਰਜੈਂਸੀ ਹੈਲਥ ਫੈਸਿਲਿਟੀਜ਼ ਜਾਂ ਜਿਹੜੇ ਲੋਕ ਆ ਜਾ ਰਹੇ ਨੇ ਕੰਮ ਤੋਂ ਉਹਨਾਂ ਉੱਤੇ ਕਿਸੇ ਚੀਜ਼ ਦਾ ਜਿਹੜਾ ਅਸਰ ਆ ਉਹ ਨਹੀਂ ਹੋਊਗਾ। ਸੈਨ ਲਿਐਂਡਰੋ ਵਾਲੇ ਜਿਹੜੇ ਆ ਵਾਧੂ ਪੁਲਿਸ ਅਫਸਰ ਆ ਇਲਾਕੇ ਦੇ ਵਿੱਚ ਗਸ਼ਤ ਦੇ ਲਈ ਉਹਨਾਂ ਨੂੰ ਬੁਲਾਇਆ ਜਾ ਰਿਹਾ ਹੈ। ਖਾਸ ਕਰਕੇ ਕਹਿੰਦੇ ਬੇਫੇਅਰ ਸੈਂਟਰ ਦੇ ਵਿੱਚ ਕਾਫੀ ਜ਼ਿਆਦਾ ਉਹਨਾਂ ਦੀ ਪ੍ਰੈਜ਼ੈਂਸ ਰਹੇਗੀ। ਜੀ, ਅਗਲੀ ਖਬਰ ਬੇਕਰਸਫੀਲਡ ਤੋਂ ਆ ਰਹੀ ਹੈ। ਕਹਿੰਦੇ ਬੇਕਰਸਫੀਲਡ ਦੇ ਵਿੱਚ ਸਟਿਲ ਬੇਕਰਸਫੀਲਡ ਨੂੰ ਜਿਹੜਾ ਆ ਮੋਸਟ ਪੋਲੂਟਡ ਸਿਟੀ ਜਿਹੜਾ ਆ ਨੇਸ਼ਨ ਦੇ ਵਿੱਚ ਗਰਦਾਨਿਆ ਗਿਆ ਆ। ਈਵਨ ਦੋ ਕਹਿੰਦੇ ਵੀ ਉਹਨਾਂ ਨੇ ਬਹੁਤ ਜ਼ਿਆਦਾ ਇੰਪਰੂਵਮੈਂਟਸ ਵੀ ਕੀਤੀਆਂ ਹੈਗੀਆਂ, ਪਰ ਓਜ਼ੋਨ ਪੋਲੂਸ਼ਨ ਜਿਹੜਾ ਆ ਉਹ 2013 ਤੋਂ ਲੈ ਕੇ ਹੁਣ ਤੱਕ ਹਾਈ ਅਜੇ ਰਹਿ ਰਿਹਾ ਹੈਗਾ ਆ। 7 ਹੋਰ ਸ਼ਹਿਰ ਜਿਹੜੇ ਆ ਉਹ ਮੋਸਟ ਪੋਲੂਟਡ ਜਿਹੜੇ ਕੰਟਰੀ 'ਚ ਦੱਸੇ ਗਏ ਆ, ਜਿਨ੍ਹਾਂ ਦੇ ਵਿੱਚ ਜਿਹੜਾ ਵਾਈਸੈਲੀਆ ਤੇ ਫ੍ਰਿਜ਼ਨੋ ਵੀ ਜਿਹੜਾ ਆਉਂਦਾ ਹੈਗਾ ਆ। ਜੀ ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਆ। ਉਧਰ ਜੀ ਕੁਝ ਕੁ ਆਪਾਂ ਅਨਾਊਂਸਮੈਂਟ ਵੀ ਕਰਨੀ ਹੈ ਇੱਕ ਦੋ ਵੈਕਸੀਨ ਦੀਆਂ। ਇੱਕ ਰਾਜਕਨਵੀਰ ਸਿੰਘ ਜੀ US ਰਿਪੋਰਟ ਆਫ ਰਿਲੀਜੀਅਸ ਫਰੀਡਮ, ਇਹ ਜਿਹੜੀ US ਦੀ ਇੱਕ ਆਰਗੇਨਾਈਜੇਸ਼ਨ ਆ ਉਹ ਪੂਰੇ ਮੁਲਕਾਂ ਦੇ ਵਿੱਚ ਜਿਹੜਾ ਆਪਣਾ ਡਾਟਾ ਇਕੱਠਾ ਕਰਦੀ ਆ ਵੀ ਕਿਹੜੇ ਕਿਹੜੇ ਮੁਲਕ ਦੇ ਵਿੱਚ ਆਪਣਾ ਕੋਈ ਵੀ ਜਿਹੜਾ ਕਿਸੇ ਦਾ ਧਰਮ ਆ ਉਹਨੂੰ ਆਜ਼ਾਦੀ ਹੈਗੀ ਆਪਣੇ ਧਰਮ ਨੂੰ ਮੰਨਣ ਦੀ। ਤੇ 14 ਮੁਲਕ ਉਹਨਾਂ ਨੇ ਜਿਹੜੇ ਡਿਕਲੇਅਰ ਕੀਤੇ ਆ ਵੀ ਜਿੱਥੇ ਲੋਕਾਂ ਦੇ ਨਾਲ ਧੱਕਾ ਹੁੰਦਾ, ਜੇ ਉਹ ਉਸ ਧਰਮ ਦੇ ਨਹੀਂ ਮਿਨੋਰਿਟੀ 'ਚ ਹੈਗੇ ਤੇ ਉਹ ਧੱਕਾ ਹੁੰਦਾ। ਉਹਨਾਂ ਦੇ ਵਿੱਚ ਇੰਡੀਆ ਤੇ ਪਾਕਿਸਤਾਨ ਦੋਨੋਂ ਹੀ ਮੁਲਕ ਜਿਹੜੇ ਆਏ ਹੈਗੇ ਆ। ਸੋ 14 ਮੁਲਕ ਆ, 14 ਦੇ ਵਿੱਚ ਇੰਡੀਆ ਤੇ ਪਾਕਿਸਤਾਨ ਦੋਨੋਂ ਮੁਲਕ ਆਏ ਆ ਜਿੱਥੇ ਭਈ ਮਿਨੋਰਿਟੀਜ਼ ਦੇ ਨਾਲ ਧੱਕਾ ਹੁੰਦਾ ਹੈਗਾ। ਜੀ ਸੋ ਇਸੇ ਤਰ੍ਹਾਂ ਆਪਾਂ ਵੈਕਸੀਨ ਦੀ ਗੱਲ ਕਰਨੀ ਆ। ਬਹੁਤ ਜਗ੍ਹਾ ਦੇ ਉੱਤੇ ਵੈਕਸੀਨ ਗੁਰੂ ਘਰਾਂ 'ਚ ਲੱਗ ਰਹੇ ਹੈਗੇ ਆ। ਇਸੇ ਤਰ੍ਹਾਂ ਮਿਲਪੀਟਸ ਦੇ ਵਿੱਚ ਵੀ ਜਿਹੜੇ ਵੈਕਸੀਨ ਲੱਗਣੇ ਹੈਗੇ ਆ ਉਹਨਾਂ ਦਾ ਲਿੰਕ ਜ਼ਰੂਰ ਆਪਾਂ ਪੰਜਾਬੀ ਰੇਡੀਓ USA ਦੀ ਜਿਹੜੀ ਵੈਬਸਾਈਟ ਆ ਫੇਸਬੁੱਕ ਆ ਉਹਦੇ 'ਤੇ ਪਾ ਦਾਂਗੇ। ਮਿਲਪੀਟਸ ਗੁਰਦੁਆਰਾ ਸਾਹਿਬ ਵੀ ਅਤੇ ਫਰੀਮੌਂਟ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜਿਹੜੇ ਇਸ ਵੀਕਐਂਡ ਦੇ ਉੱਤੇ ਵੈਕਸੀਨ ਜਿਹੜੇ ਲੱਗਣੇ ਹੈਗੇ ਆ। ਜੀ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਹੁਣ ਵਾਕ ਇਨ ਵੀ ਕਈ ਥਾਵਾਂ ਦੇ ਉੱਤੇ ਜਿਹੜਾ ਉਹ ਉਪਲਬਧ ਹੈਗੇ ਆ, ਪਰ ਕਈ ਗੁਰੂ ਘਰਾਂ ਦੇ ਵਿੱਚ ਖਾਸ ਕਰਕੇ ਜਿਹੜੇ ਬੇ ਏਰੀਏ ਦੇ ਵਿੱਚ ਉਹਨਾਂ ਵਿੱਚ ਅਪੁਆਇੰਟਮੈਂਟ ਬਣਾ ਕੇ ਜਿਹੜਾ ਉਹ ਜਾਣਾ ਪੈਂਦਾ, ਕਿਉਂਕਿ ਬੇ ਏਰੀਏ ਵਿੱਚ ਖਾਸ ਕਰਕੇ ਦਿੱਕਤ ਜਿਹੜੀ ਹਰਜੋਤ ਸਿੰਘ ਜੀ ਹੈਗੀ ਕਿਉਂਕਿ ਪਾਪੂਲੇਸ਼ਨ ਇੱਥੇ ਜ਼ਿਆਦਾ ਆ ਅਤੇ ਵੈਕਸੀਨ ਜਿਹੜੀਆਂ ਆ ਉਨੀ ਮਾਤਰਾ ਦੇ ਵਿੱਚ ਜਿਹੜੀਆਂ ਉਹ ਨਹੀਂ ਹੈਗੀਆਂ। ਜੇ ਤੁਸੀਂ ਇੱਧਰ ਉੱਧਰ ਜਾ ਕੇ ਕਿਸੇ ਹੋਰ ਸ਼ਹਿਰ ਪਿੰਡ ਦੇ ਵਿੱਚ ਜਾ ਕੇ ਲਵਾ ਸਕਦੇ ਆ ਜਾ ਸਕਦੇ ਆ ਤਾਂ ਤੁਸੀਂ ਉਹ ਵੀ ਕੰਮ ਜਿਹੜਾ ਉਹ ਕਰ ਸਕਦੇ। ਬਹੁਤ ਸਾਰੇ ਲੋਕਾਂ ਨੇ ਇੱਦਾਂ ਕੀਤਾ ਵੀ ਹੈਗਾ, ਜਿੱਥੇ ਵੀ ਤੁਹਾਨੂੰ ਮਿਲਦੀ ਹੈ ਉੱਥੇ ਵੈਕਸੀਨ ਜਿਹੜੀ ਉਹ ਲਵਾ ਲਓ। ਉੱਧਰ ਜਿਹੜਾ ਹਰਜੋਤ ਸਿੰਘ ਜੀ ਕੈਲੀਫੋਰਨੀਆ ਦੇ ਦੁਆਰਾ $600 ਦਾ ਸਟਿਮੂਲਸ ਚੈੱਕ ਦੇਣ ਦਾ ਐਲਾਨ ਕੀਤਾ ਗਿਆ ਸੀ। ਉਸ ਮਾਮਲੇ ਵਿੱਚ ਕਹਿੰਦੇ ਆ ਵੀ ਅਗਲੇ ਹਫ਼ਤੇ ਤੋਂ ਜਿਹੜੇ ਲੋਕ ਐਲੀਜੀਬਲ ਹੋਣਗੇ ਉਸ ਪ੍ਰੋਗਰਾਮ ਦੇ ਤਹਿਤ ਉਹਨਾਂ ਨੂੰ $600 ਦਾ ਸਟਿਮੂਲਸ ਪੇਮੈਂਟ ਜਿਹੜਾ ਉਹ ਮਿਲੂਗਾ। ਇਹ ਲੋ ਇਨਕਮ ਕੈਲੀਫੋਰਨੀਆ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਲਈ ਹੋਊਗਾ। ਇਸ ਦੇ ਤਹਿਤ 5.7 ਮਿਲੀਅਨ ਲੋਕ ਜਿਹੜੇ ਆ ਇਸ 'ਚ ਕੁਆਲੀਫਾਈ ਜਿਹੜੇ ਉਹ ਕਰਨਗੇ। ਸਾਲ ਦੇ ਸ਼ੁਰੂਆਤ ਦੇ ਵਿੱਚ ਗਵਰਨਰ ਗੈਵਿਨ ਨਿਊਸਮ ਨੇ ਇਸ ਬਿੱਲ ਦੇ ਉੱਤੇ ਹਸਤਾਖਰ ਜਿਹੜੇ ਆ ਉਹ ਕੀਤੇ ਸੀ। ਕਹਿੰਦੇ ਵੀ ਇਹ ਜਿਹੜਾ ਸਟਿਮੂਲਸ ਪੇਮੈਂਟ ਆ ਉਹ ਪਾਉਣ ਦੇ ਲਈ ਤੁਸੀਂ ਜਿਹੜਾ 2020 ਦਾ ਆਪਣਾ ਟੈਕਸ ਰਿਟਰਨ ਆ 1 ਜਨਵਰੀ ਤੋਂ 1 ਮਾਰਚ ਦੇ ਦਰਮਿਆਨ ਜਿਹੜਾ ਆ ਉਹ ਭਰਿਆ ਹੋਣਾ ਚਾਹੀਦਾ ਆ।
ਤੇ ਇਹ ਫਿਰ ਜਿਹੜੀਆਂ ਆ 15 ਅਪ੍ਰੈਲ ਤੋਂ ਬਾਅਦ ਦੇ ਵਿੱਚ ਜਿਹੜੀਆਂ ਪੇਮੈਂਟਸ ਆ ਉਹ ਜਾਣੀਆਂ ਸ਼ੁਰੂ ਹੋਣਗੀਆਂ। ਫਰੈਂਚਾਈਜ਼ ਟੈਕਸ ਬੋਰਡ ਨੇ ਜਿਹੜਾ ਆ ਇਸ ਦੇ ਬਾਰੇ ਉਹ ਦੱਸਿਆ ਹੈਗਾ ਆ। ਸੋ ਕਈ ਲੋਕਾਂ ਨੂੰ ਡਾਇਰੈਕਟ ਪੇਮੈਂਟ ਵੀ ਜਿਹੜੀਆਂ ਹਰਜੋਤ ਸਿੰਘ ਜੀ ਜਾ ਸਕਦੀਆਂ, ਤੇ ਕਈਆਂ ਨੂੰ ਜਿਹੜੇ ਪੇਪਰ ਚੈੱਕ ਬਾਈ ਮੇਲ ਜਿਹੜੇ ਆ ਉਹ ਮਿਲਣਗੇ, ਤੇ ਜਿਨ੍ਹਾਂ ਨੂੰ ਬਾਈ ਮੇਲ ਮਿਲਣੇ ਆ ਉਹ 4 ਤੋਂ 6 ਹਫ਼ਤੇ ਤੱਕ ਉਹਨਾਂ ਨੂੰ ਇੰਤਜ਼ਾਰ ਜਿਹੜਾ ਉਹ ਕਰਨਾ ਪਊਗਾ। ਬਾਕੀ ਤੁਸੀਂ ਆਪੋ ਆਪਣੇ ਜਿਹੜੀ ਆ ਵੈਬਸਾਈਟ ਦੇ ਉੱਤੇ ਜਾ ਕੇ ਵੀ ਇਨਫੋਰਮੇਸ਼ਨ ਜਿਹੜੀ ਉਹ ਪ੍ਰਾਪਤ ਜਿਹੜੀ ਉਹ ਕਰ ਸਕਦੇ ਹੈਗੇ ਆ। ਸੋ ਇਹ ਲੋ ਇਨਕਮ ਵਾਲਿਆਂ ਵਾਸਤੇ ਹੀ ਜਿਹੜਾ ਉਹਨਾਂ ਨੇ ਰੱਖਿਆ ਆ। ਬੇਸਿਕਲੀ ਜਿਨ੍ਹਾਂ ਨੇ $30,000 ਜਿਹੜਾ ਇੱਕ ਹਿਸਾਬ ਦੇ ਨਾਲ ਜਾਂ ਉਸ ਤੋਂ ਘੱਟ ਜਿਹੜਾ ਉਹ ਹੈਗਾ ਆ, ਉਹਨਾਂ ਦੇ ਲਈ ਕਿਤੇ ਨਾ ਕਿਤੇ ਇਸ ਚੀਜ਼ ਦੇ ਵਿੱਚ ਇਹ ਗ੍ਰਾਂਟ ਉਹਨਾਂ ਨੂੰ ਮਿਲੇਗੀ। ਜੀ, ਜੇ ਲੋ ਇਨਕਮ ਦੀ ਗੱਲ ਕਰਦੇ ਜਾਈਏ ਰਾਜਕਨਵੀਰ ਸਿੰਘ ਜੀ, ਬਰਨੀ ਸੈਂਡਰਸ ਸੈਨੇਟਰ ਤੇ ਜਿਹੜੀ ਜੈਪਾਲ ਹੈਗੀ ਆ ਪ੍ਰੈਮਲਾ ਜੈਪਾਲ, ਦੋਨੋਂ ਜਾਣੇ ਇੱਕ ਬਿੱਲ ਲੈ ਕੇ ਆ ਰਹੇ ਆ ਜਿਹਦੇ ਮੁਤਾਬਕ ਕਹਿੰਦੇ ਵੀ ਜਿਨ੍ਹਾਂ ਦੀ ਲੋ ਇਨਕਮ ਦਾ ਮਤਲਬ ਜਿਸ ਪਰਿਵਾਰ ਦੀ 1,25,000 ਤੋਂ ਘੱਟ ਇਨਕਮ ਆ, ਉਹਨਾਂ ਦੇ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਆ ਕਾਲਜ ਦੇ ਵਿੱਚ ਫ੍ਰੀ ਹੋਣੀ ਚਾਹੀਦੀ ਆ। ਇਹ ਪਾਸ ਹੁੰਦਾ ਜਾਂ ਨਹੀਂ ਇਹ ਬਾਅਦ ਦੀ ਗੱਲ ਆ, ਪਰ ਉਹ ਲੈ ਕੇ ਆ ਰਹੇ ਹੈਗੇ ਜੀ। ਇਸ ਮੌਕੇ ਨਾਲ ਹੀ ਹਰਜੋਤ ਸਿੰਘ ਜੀ ਸਟੂਡੈਂਟ ਲੋਨ ਫੋਰਗਿਵਨੈਸ ਦੇ ਬਾਰੇ ਵੀ ਚਰਚਾ ਜਿਹੜੀ ਉਹ ਚੱਲ ਰਹੀ ਆ। ਕੋਈ 10,000 ਕਹਿ ਰਿਹਾ, ਕੋਈ 50,000 ਕਹਿ ਰਿਹਾ, ਪਰ ਅਜੇ ਇਸ ਦੇ ਉੱਤੇ ਕੋਈ ਵੀ ਸਪਸ਼ਟਤਾ ਜਿਹੜੀ ਉਹ ਨਹੀਂ ਹੈਗੀ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇੱਦਾਂ ਲੱਗ ਰਿਹਾ ਵੀ ਸ਼ਾਇਦ ਇਸ ਦੇ ਉੱਤੇ ਕੋਈ ਕਲੈਰਿਟੀ ਜਿਹੜੀ ਉਹ ਆਵੇਗੀ। ਜਿਹੜੇ ਤੁਸੀਂ ਸੈਨੇਟਰਸ ਦਾ ਨਾਂ ਲਿਆ, ਇਹ ਸੈਨੇਟਰਸ ਦਾ ਵੀ ਅਤੇ ਕਈ ਜਿਹੜੇ ਹੋਰ ਕਾਂਗਰਸ ਵੂਮਨ ਆ ਸਟੂਡੈਂਟ ਲੋਨਸ ਆ ਉਹਨਾਂ ਨੂੰ ਮਾਫ ਕਰਨ ਦੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਪਹਿਲਾਂ ਤੋਂ ਕੀਤੀਆਂ ਹੈਗੀਆਂ। ਇੱਕ ਜਿਹੜੀ ਹਰਜੋਤ ਸਿੰਘ ਜੀ ਗ੍ਰਿਡਲੀ ਤੋਂ ਸਾਡੇ ਜਿਹੜੇ ਸਰੋਤੇ ਆ ਉਹਨਾਂ ਨੇ ਜਾਣਕਾਰੀ ਦਿੱਤੀ ਆ ਵੀ ਬਹੁਤ ਸਾਰੀਆਂ ਜਿਹੜੀਆਂ ਉੱਥੇ ਗੱਡੀਆਂ ਦੇ ਜਿਹੜੇ ਕੈਟਾਲਿਟਿਕ ਕਨਵਰਟਰ ਹੈਗੇ ਆ ਉਹਨਾਂ ਦੀਆਂ ਚੋਰੀਆਂ ਜਿਹੜੀਆਂ ਹੋ ਰਹੀਆਂ। ਇਹ ਪ੍ਰੋਬਲਮ ਇਕੱਲੀ ਉਹਦੇ ਗ੍ਰਿਡਲੀ ਯੂਨੀਵਰਸਿਟੀ ਜਾਂ ਉੱਧਰਲੇ ਪਾਸੇ ਦੀ ਨਹੀਂ ਆ, ਇਹ ਪੂਰੇ ਅਮਰੀਕਾ ਦੇ ਵਿੱਚ ਇੱਕ ਬਹੁਤ ਵੱਡੀ ਪ੍ਰੋਬਲਮ ਆ। ਖਾਸ ਕਰਕੇ ਜਿਹੜੀ ਟੋਯੋਟਾ ਪ੍ਰੀਅਸ ਗੱਡੀ ਆ ਉਸ ਦੇ ਹੇਠਾਂ ਵੜ ਕੇ ਜਿਹੜੇ ਚੋਰ ਆ ਲਟੇਰੇ ਆ ਉਹ ਕੈਟਾਲਿਟਿਕ ਕਨਵਰਟਰ ਜਿਹੜਾ ਉਹ ਕੱਢ ਲੈਂਦੇ। ਉਸ ਦੇ ਲਈ ਨਾ ਤੁਹਾਨੂੰ ਹੁੱਡ ਖੋਲ੍ਹਣਾ ਪੈਂਦਾ ਹੈ ਨਾ ਹੋਰ, ਉਹ ਥੱਲੋਂ ਹੀ ਜਿਹੜਾ ਉਹ ਕੱਢ ਲੈਂਦੇ ਆ। ਸੋ ਜਿਨ੍ਹਾਂ ਕੋਲ ਪ੍ਰੀਅਸ ਵਗੈਰਾ ਹੈਗੀ ਆ ਅਤੇ ਜਾਂ ਫਿਰ ਤੁਸੀਂ ਚੋਰ ਵਾਲਿਆਂ ਨੇ ਇੱਦਾਂ ਕਰਨਾ, ਇੱਕ ਨੇ ਥੱਲੇ ਵੜਨਾ, ਇੱਕ ਦੋ ਜਾਣੇ ਬਾਹਰ ਹੋਣਗੇ, ਦੇਖਣ ਨੂੰ ਵੀ ਕੋਈ ਆ ਜਾਤ ਨਹੀਂ ਰਿਹਾ। ਜੇ ਤੁਹਾਨੂੰ ਇੱਦਾਂ ਲੱਗੇ ਤਾਂ ਤੁਰੰਤ ਜਿਹੜਾ ਉਹ ਰਿਪੋਰਟ ਕਰੋ। ਅਤੇ ਬਾਕੀ ਜਿਨ੍ਹਾਂ ਕੋਲ ਪ੍ਰੀਅਸ ਦੀਆਂ ਇੱਦਾਂ ਦੀਆਂ ਗੱਡੀਆਂ ਜਿਨ੍ਹਾਂ ਦੇ ਕੈਟਾਲਿਟਿਕ ਕਨਵਰਟਰ ਈਜ਼ੀ ਐਕਸੈਸ ਜਿਨ੍ਹਾਂ ਦੇ ਉੱਤੇ ਹੈਗੀ ਆ, ਉਹ ਜਿਹੜੇ ਉਹ ਚੋਰੀ ਹੋਣ ਦਾ ਬਹੁਤ ਜ਼ਿਆਦਾ ਖਤਰਾ ਜਿਹੜਾ ਇਸ ਦੇ ਵਿੱਚ ਰਹਿੰਦਾ ਆ। ਸੋ ਉਸ ਚੀਜ਼ ਦੀ ਜ਼ਿਆਦਾ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਜਿਹੜਾ ਉਹ ਰੱਖੋ, ਕਿਉਂਕਿ ਦੁਬਾਰਾ ਪਾਉਣਾ ਹੈ ਅਤੇ ਕੁਛ $1,000 ਦਾ ਜਿਹੜਾ ਆਉਣਾ ਹੈ ਚੋਰਾਂ ਨੇ ਤਾਂ ਚੋਰੀ ਕਰਕੇ ਜਿਹੜਾ 1,000-2,000 ਦੇ ਵਿੱਚ ਉਸ ਨੂੰ ਝੱਟ ਦੇਣੀ, ਜਿਹੜਾ ਉਹ ਕਿਸੇ ਨਾ ਕਿਸੇ ਪਾਸੇ ਜਿਹੜਾ ਉਹ ਵੇਚ ਦੇਣਾ ਹੈ। ਸੋ ਤੁਸੀਂ ਜਿਹੜਾ ਆ ਆਪਣੀਆਂ ਗੱਡੀਆਂ ਦਾ ਇਸ ਪੱਖੋਂ ਜ਼ਰੂਰ ਜ਼ਿਆਦਾ ਧਿਆਨ ਰੱਖਿਓ। ਅਤੇ ਆਪਾਂ ਜਾਣ ਤੋਂ ਪਹਿਲਾਂ ਜਿਹੜੇ ਹਰਜੋਤ ਸਿੰਘ ਜੀ ਸਟਾਕ ਮਾਰਕੀਟ ਦੇ ਉੱਤੇ ਵੀ ਜੇ ਨਜ਼ਰ ਮਾਰਦੇ ਜਾਈਏ ਤਾਂ ਅੱਜ ਡਾਓ ਜੋਨਸ ਦੇ ਵਿੱਚ ਉਛਾਲ ਜਿਹੜਾ ਉਹ ਦੇਖਿਆ ਗਿਆ 316 ਪੁਆਇੰਟ ਮਾਰਕੀਟ ਜਿਹੜੀ ਉੱਤੇ ਗਈ 34,137 ਦੇ ਉੱਤੇ ਇਹ ਬੰਦ ਹੋਇਆ। ਡਾਓ ਜੋਨਸ ਨੈਸਡੈਕ ਦੇ ਵਿੱਚ ਵੀ ਉਛਾਲ ਆਇਆ 100 ਤੇ 64 ਪੁਆਇੰਟ ਉੱਤੇ ਗਿਆ 13,950 ਦੇ ਉੱਤੇ ਇਹ ਕਲੋਜ਼ ਹੋਇਆ। S&P ਦੇ ਵਿੱਚ ਵੀ 38 ਪੁਆਇੰਟਾਂ ਦਾ ਵਾਧਾ ਹੋਇਆ 4173 ਦੇ ਉੱਤੇ ਬੰਦ ਹੋਇਆ। 10 ਈਅਰ ਜਿਹੜੀ ਆ ਟ੍ਰੈਜਰੀ ਬੌਂਡ ਯੀਲਡ 1.56% ਦੇ ਉੱਤੇ ਰਹੀ ਅਤੇ ਸੋਨੇ ਦੀ ਕੀਮਤ $1,794 ਪ੍ਰਤੀ ਆਊਂਸ ਰਹੀ। ਇੱਕ $1 ਦੀ ਕੀਮਤ ਕੈਨੇਡਾ ਦੇ $1.26 ਦੇ ਬਰਾਬਰ ਰਹੀ ਆ। ਤੇ ਇੰਡੀਆ ਦੇ ਜਿਹੜੇ ਖਾਸ ਕਰਕੇ ਜਿਹਨਾਂ ਕੋਲ ਇੰਡੀਆ ਦੇ ਰੁਪਈਏ ਆ, ਆਪਾਂ ਜਿੰਨੇ ਵੀ ਸਰੋਤੇ ਆ, ਮੈਂ ਤਾਂ ਇਹੀ ਬੇਨਤੀ ਕਰਦਾ ਭਾਈ ਜੇ ਤੁਹਾਡੇ ਬੈਂਕਾਂ 'ਚ ਪੈਸੇ ਪਏ ਆ ਤੇ ਉਹਨਾਂ ਨੂੰ ਅਮਰੀਕਾ ਲੈ ਆਓ, ਕਿਉਂਕਿ ਇੰਡੀਆ ਦਾ ਰੁਪਈਆ ਮੂੰਹਦੇ ਭਾਅ ਡਿੱਗਦਾ ਜਾ ਰਿਹਾ ਆ। ਅੱਜ $1 ਦੀ ਕੀਮਤ ਇੰਡੀਆ ਦੇ $75.43 ਦੇ ਬਰਾਬਰ ਆ। ਸੋ ਲੱਗਦਾ ਵੀ ਆਉਣ ਵਾਲੇ ਦਿਨਾਂ 'ਚ ਵੀ ਜਿਹੜੀ ਇਹ ਘਟਦੀ ਜਾਣੀ ਆ। ਸੋ ਜਿੰਨੀ ਜਲਦੀ ਹੋ ਸਕਦਾ ਆਪਣੇ ਪੈਸੇ ਕੱਢ ਕੇ ਤਾਂ ਇੱਥੇ ਡਾਲਰ ਬਣਾ ਲਓ ਜੀ। ਅਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਆ ਅਤੇ ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੀ ਕੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।